ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 9 ਅਕਤੂਬਰ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼ ਅਤੇ ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਚੋਣਵੀਆਂ ਖਬਰਾਂ। ਅੱਜ ਹਿਲਰੀ ਕਲਿੰਟਨ ਅਤੇ ਡੋਨਲਡ ਟਰੰਪ ਦੇ ਵਿਚਕਾਰ ਹੋਇਆ ਦੂਸਰਾ ਪ੍ਰੈਜ਼ੀਡੈਂਸ਼ੀਅਲ ਡਿਬੇਟ। ਹਰੀਕੇਨ ਮੈਥਿਊਜ਼ ਦੇ ਕਰਕੇ ਅਮਰੀਕਾ ਦੇ ਵਿੱਚ 17 ਮੌਤਾਂ ਅਤੇ ਹੇਟੀ ਦੇ ਵਿੱਚ 800 ਲੋਕ ਇਸ ਦੇ ਕਰਕੇ ਮਰੇ। ਕੈਲੀਫੋਰਨੀਆ ਦੇ ਵਿੱਚ 2 ਪੁਲਿਸ ਅਫਸਰ ਦੇ ਉੱਤੇ ਗੋਲੀ ਚਲਾਉਣ ਵਾਲੇ ਮਾਤਰਾ ਦੇ ਵਿੱਚ ਹਥਿਆਰ, ਵੱਡੀ ਸੰਖਿਆ ਦੇ ਵਿੱਚ ਹਥਿਆਰ। ਪਹਿਲਾਂ ਚੋਣਵੀਆਂ ਖਬਰਾਂ। ਹਿਲਰੀ ਕਲਿੰਟਨ ਅਤੇ ਡੋਨਲਡ ਟਰੰਪ ਨੂੰ ਲੈ ਕੇ ਹੋਈ ਦੂਸਰੀ ਪ੍ਰੈਜ਼ੀਡੈਂਸ਼ੀਅਲ ਡਿਬੇਟ। ਹਰੀਕੇਨ ਮੈਥਿਊਜ਼ ਦੇ ਕਰਕੇ US ਦੇ ਵਿੱਚ 17 ਮੌਤਾਂ ਅਤੇ ਫਲੋਰੀਡਾ ਦੇ ਵਿੱਚ ਇਸਨੇ ਮਚਾਈ ਭਾਰੀ ਤਬਾਹੀ। ਕੈਲੀਫੋਰਨੀਆ ਦੇ ਵਿੱਚ ਇੱਕ ਪੁਲਿਸ ਅਫਸਰ ਤੇ ਚਲਾਉਣ ਵਾਲੇ ਵਿਅਕਤੀ ਤੋਂ ਮਿਲੀਆਂ ਵੱਡੀ ਸੰਖਿਆ ਦੇ ਵਿੱਚ ਗੰਨਾਂ ਤੇ ਹਥਿਆਰ। ਵਰਮੌਂਟ ਦੇ ਵਿੱਚ ਹੋਏ ਇੱਕ ਸੜਕ ਹਾਦਸੇ ਦੇ ਵਿੱਚ ਹੋਈ 5 ਲੋਕਾਂ ਦੀ ਮੌਤ। ਸੈਮਸੰਗ ਗਲੈਕਸੀ ਨੋਟ 7 ਦੀ ਪ੍ਰੋਡਕਸ਼ਨ ਕੀਤੀ ਜਾ ਰਹੀ ਹੈ ਬੰਦ। ਬਰੁਕਲਿਨ ਦੇ ਪਹਿਲੇ ਅਫਰੀਕਨ ਅਮਰੀਕਨ ਡਿਸਟ੍ਰਿਕਟ ਅਟਾਰਨੀ ਦੀ 50 ਸਾਲ ਦੀ ਉਮਰ ਦੇ ਵਿੱਚ ਕੈਂਸਰ ਦੇ ਕਰਕੇ ਹੋਈ ਮੌਤ। ਹੁਣ ਖਬਰਾਂ ਵਿਸਤਾਰ ਦੇ ਨਾਲ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਅਤੇ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹਿਲਰੀ ਕਲਿੰਟਨ ਦੇ ਵਿਚਕਾਰ ਅੱਜ ਦੂਸਰੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਈ। ਅੱਜ ਹੋਈ ਇਸ ਦੂਸਰੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਵਿੱਚ ਜ਼ਿਆਦਾਤਰ ਪਰਸਨਲ ਵਾਰ ਇਹਨਾਂ ਨੇ ਇੱਕ ਦੂਸਰੇ ਦੇ ਉੱਤੇ ਕੀਤੇ। ਸੈਕੰਡ ਡਿਬੇਟ ਦਾ ਫਾਰਮੈਟ ਇੱਕ ਟਾਊਨ ਹਾਲ ਦੇ ਵਾਂਗ ਸੀ, ਜਿਸ ਦੇ ਵਿੱਚ ਆਡੀਅנס ਇਹਨਾਂ ਦੋਨਾਂ ਤੋਂ ਆਪਣਾ ਕੁਐਸਚਨ ਪੁੱਛਦੀ ਸੀ, ਜਿਹਦਾ ਬਾਅਦ ਦੇ ਵਿੱਚ ਇਹ ਉੱਤਰ ਦਿੰਦੇ ਸਨ ਅਤੇ ਇਸ ਡਿਬੇਟ ਦੇ ਮੋਡਰੇਟਰ ਫਿਰ ਫਾਲੋ ਅਪ ਕੁਐਸਚਨ ਇਹਨਾਂ ਦੋਨਾਂ ਉਮੀਦਵਾਰਾਂ ਤੋਂ ਪੁੱਛਦੇ ਸਨ। ਇਸ ਡਿਬੇਟ ਦੇ ਵਿੱਚ ਦੋਨਾਂ ਉਮੀਦਵਾਰਾਂ ਨੇ ਆਪਣੇ ਆਪਣੇ ਪੱਖ ਵੱਖ-ਵੱਖ ਮੁੱਦਿਆਂ ਦੇ ਉੱਤੇ ਰੱਖੇ। ਇਸ ਡਿਬੇਟ ਦੇ ਵਿੱਚ ਕੌਣ ਹਾਵੀ ਰਿਹਾ ਅਤੇ ਕੌਣ ਇਸ ਡਿਬੇਟ ਦੇ ਵਿੱਚੋਂ ਜ਼ਿਆਦਾ ਕੁਝ ਲੈ ਕੇ ਨਹੀਂ ਜਾ ਸਕਿਆ, ਇਸ ਦਾ ਐਨਾਲਿਸਿਸ ਕੱਲ ਤੱਕ ਆ ਜਾਏਗਾ ਅਤੇ ਫਿਰ ਦੇਖਦੇ ਹਾਂ ਕਿ ਦੂਸਰੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਦਾ ਜੇਤੂ ਖਿਤਾਬ ਕਿਸ ਉਮੀਦਵਾਰ ਨੂੰ ਦਿੱਤਾ ਜਾਂਦਾ ਹੈ। ਹਰੀਕੇਨ ਮੈਥਿਊ ਨੇ ਫਲੋਰੀਡਾ, ਨਾਰਥ ਕੈਰੋਲਾਈਨਾ ਸਟੇਟਸ ਦੇ ਵਿੱਚ ਕਾਫੀ ਭਾਰੀ ਤਬਾਹੀ ਮਚਾਈ। ਭਾਵੇਂ ਕਿ ਹੁਣ ਨਾਰਥ ਕੈਰੋਲਾਈਨਾ ਅਤੇ ਫਲੋਰੀਡਾ ਤੋਂ ਹਰੀਕੇਨ ਮੈਥਿਊ ਹੁਣ ਦੂਰ ਜਾ ਚੁੱਕਿਆ ਹੈ ਤੇ ਲਗਭਗ ਹਰੀਕੇਨ ਮੈਥਿਊ ਦਾ ਡਰ ਖਤਮ ਹੋ ਚੁੱਕਿਆ ਹੈ, ਪਰ ਇਹ ਤੂਫਾਨ ਕਾਫੀ ਤਬਾਹੀ ਲੈ ਕੇ ਆਇਆ। US ਦੇ ਵਿੱਚ ਆਉਣ ਤੋਂ ਪਹਿਲਾਂ ਇਸਨੇ ਕੈਰੀਬੀਅਨ ਕੰਟਰੀ ਹੈਟੀ ਦੇ ਵਿੱਚ 900 ਤੋਂ ਵੀ ਜ਼ਿਆਦਾ ਲੋਕਾਂ ਦੀ ਜਾਨ ਲਈ ਤੇ ਅਮਰੀਕਾ ਦੇ ਵਿੱਚ ਇਸ ਤੂਫਾਨ ਦੇ ਕਰਕੇ ਮਰਨ ਵਾਲਿਆਂ ਦੀ ਸੰਖਿਆ 17 ਪਹੁੰਚ ਚੁੱਕੀ ਹੈ ਤੇ ਤਕਰੀਬਨ 2 ਮਿਲੀਅਨ US ਹੋਮਜ਼ ਅਤੇ ਬਿਜ਼ਨਸ ਨੂੰ ਪਾਵਰ ਸਪਲਾਈ ਬੰਦ ਹੋ ਚੁੱਕੀ ਹੈ। ਨਾਰਥ ਕੈਰੋਲਾਈਨਾ ਦੇ ਗਵਰਨਰ ਪੈਟ ਮੈਕਰੋਰੀ ਨੇ ਕਿਹਾ ਕਿ ਉਹਨਾਂ ਨੂੰ ਇਹ ਡਰ ਹੈ ਕਿ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਹੋਰ ਇਜ਼ਾਫਾ ਹੋ ਸਕਦਾ ਹੈ, ਕਿਉਂਕਿ ਹਜੇ ਕਈ ਪਾਸਿਆਂ ਤੋਂ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਆ ਰਹੀਆਂ ਹਨ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਸਮੁੰਦਰੀ ਤੂਫਾਨ ਨੂੰ ਦੇਖਦੇ ਹੋਏ ਜਾਰਜੀਆ ਤੇ ਫਲੋਰੀਡਾ ਦੇ ਵਿੱਚ ਫੈਡਰਲ ਐਮਰਜੈਂਸੀ ਡਿਕਲੇਅਰ ਕੀਤੀ ਅਤੇ ਫੈਡਰਲ ਫੰਡਸ ਇਹਨਾਂ ਦੋਨਾਂ ਸਟੇਟਸ ਦੇ ਲਈ ਉਸਨੇ ਭੇਜੇ। ਫਲੋਰੀਡਾ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ 5 ਰਹੀ, ਜਾਰਜੀਆ ਦੇ ਵਿੱਚ 3 ਅਤੇ ਸਾਊਥ ਕੈਰੋਲਾਈਨਾ ਦੇ ਵਿੱਚ 1 ਅਤੇ ਸਭ ਤੋਂ ਜ਼ਿਆਦਾ ਮੌਤਾਂ ਨਾਰਥ ਕੈਰੋਲਾਈਨਾ ਦੇ ਵਿੱਚ ਹੋਇਆ, ਜਿੱਥੇ ਮਰਨ ਵਾਲਿਆਂ ਦੀ ਸੰਖਿਆ 8 ਦੱਸੀ ਜਾ ਰਹੀ ਹੈ। ਨਿਚਲੇ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਭਰ ਗਿਆ ਤੇ ਸੜਕਾਂ ਦੇ ਉੱਤੇ ਵੀ ਕਾਫੀ ਪਾਣੀ ਭਰਨ ਤੋਂ ਬਾਅਦ ਸੜਕਾਂ ਨਹਿਰਾਂ ਦੇ ਵਾਂਗ ਦਿਖ ਰਹੀਆਂ ਸਨ। ਕੈਲੀਫੋਰਨੀਆ ਦੇ ਵਿੱਚ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਕੋਲ ਕਾਫੀ ਭਾਰੀ ਸੰਖਿਆ ਦੇ ਵਿੱਚ ਗੋਲਾ ਬਾਰੂਦ ਅਤੇ ਹਥਿਆਰ ਮਿਲੇ ਸਨ। ਲਾਅ ਇਨਫੋਰਸਮੈਂਟ ਅਥਾਰਟੀਜ਼ ਨੇ ਦੱਸਿਆ ਕਿ ਇੱਕ ਸੌਫਟ ਬਾਡੀ ਆਰਮਰ ਵੀ ਉਸ ਦੇ ਕੋਲੋਂ ਪਾਇਆ ਗਿਆ। ਇਸ ਤੋਂ ਪਹਿਲਾਂ ਇਹ ਵਿਅਕਤੀ 2 ਕੈਲੀਫੋਰਨੀਆ ਦੇ ਪੁਲਿਸ ਅਫਸਰ ਤੇ ਗੋਲੀ ਚਲਾਉਣ ਦੇ ਦੋਸ਼ ਦੇ ਵਿੱਚ ਪਾਇਆ ਗਿਆ ਸੀ। ਜੌਨ ਫੈਲਿਕਸ, ਜਿਸ ਦੀ ਉਮਰ 26 ਸਾਲ, ਉਸ ਨੂੰ ਸਵਾਟ ਟੀਮਜ਼ ਨੇ ਕੈਲੀਫੋਰਨੀਆ ਦੀ ਪਾਮ ਸਪ੍ਰਿੰਗਸ ਤੋਂ ਗ੍ਰਿਫਤਾਰ ਕੀਤਾ। ਇਸ ਗੋਲੀਬਾਰੀ ਦੀ ਘਟਨਾ ਦੇ ਵਿੱਚ ਕੈਲੀਫੋਰਨੀਆ
ਕੈਲੀਫੋਰਨੀਆ ਦੇ ਪੁਲਿਸ ਅਫਸਰ ਹੋਜ਼ੇ ਵੇਗਾ ਜਿਸ ਦੀ ਉਮਰ 63 ਸਾਲ ਅਤੇ ਲੈਜ਼ਲੀ ਜ਼ੈਰਬਨਾਈ ਜਿਸ ਦੀ ਉਮਰ 27 ਸਾਲ ਦੋਨੇ ਮਾਰੇ ਗਏ। ਇੱਕ ਤੀਸਰਾ ਪੁਲਿਸ ਅਫਸਰ ਉਸ ਨੂੰ ਵੀ ਕਾਫੀ ਸੱਟਾਂ ਵੱਜੀਆਂ ਹਨ, ਪਰ ਪੁਲਿਸ ਨੇ ਉਸ ਦਾ ਨਾਮ ਪਬਲਿਕ ਨਹੀਂ ਕੀਤਾ। ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੇ ਉਹ ਇਸ ਦੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਵਿਲਿਸਟਨ ਵਰਮੌਂਟ ਦੇ ਵਿੱਚ ਅੱਜ ਸੜਕ ਤੇ ਹੋਏ ਇੱਕ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੇ ਵਿੱਚੋਂ 4 ਹਾਰਵੁੱਡ ਹਾਈ ਸਕੂਲ ਦੇ ਸਟੂਡੈਂਟ ਸਨ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਇੱਕ ਡਰਾਈਵਰ ਜੋ ਕਿ ਸਟੋਲਨ ਪੁਲਿਸ ਕਰੂਜ਼ਰ ਲੈ ਕੇ ਭੱਜਿਆ ਸੀ, ਉਸ ਦੇ ਉੱਤੇ ਪੁਲਿਸ ਨੂੰ ਪੂਰਾ ਸ਼ੱਕ ਹੈ। ਪੁਲਿਸ ਨੇ ਦੱਸਿਆ ਕਿ 911 ਤੇ ਆਈ ਕਾਲ ਤੋਂ ਬਾਅਦ ਪੁਲਿਸ ਬੋਲਟਨ ਏਰੀਆ ਦੇ ਵਿੱਚ ਪਹੁੰਚੀ ਜਿੱਥੇ ਇਹ ਹਾਦਸਾ ਹੋਇਆ। ਪੁਲਿਸ ਨੇ ਦੱਸਿਆ ਕਿ ਇੱਕ ਕਾਰ ਦੇ ਵਿੱਚ ਬੈਠੇ 5 ਟੀਨੇਜਰਸ ਰੋਂਗ ਸਾਈਡ ਤੋਂ ਆ ਰਹੇ ਇੱਕ ਟਰੱਕ ਦੀ ਚਪੇਟ ਦੇ ਹੇਠਾਂ ਮਾਰੇ ਗਏ। ਸੈਮਸੰਗ ਗਲੈਕਸੀ ਨੋਟ 7 ਦੀ ਪ੍ਰੋਡਕਸ਼ਨ ਹੁਣ ਕੰਪਨੀ ਨੂੰ ਰੋਕਣੀ ਪਈ ਹੈ। ਗਲੈਕਸੀ ਨੋਟ 7 ਦੇ ਵਿੱਚ ਆ ਰਹੀਆਂ ਦਿੱਕਤਾਂ ਜਿਸ ਦੇ ਕਾਰਨ ਇਹ ਜਗ੍ਹਾ ਦੇ ਉੱਤੇ ਫਟਿਆ। ਕਈ ਸਾਰੀਆਂ ਫਲਾਈਟਸ ਵੀ ਇਸ ਨੂੰ ਕਰਕੇ ਰੋਕਣੀਆਂ ਪਈਆਂ ਅਤੇ ਬਹੁਤ ਸਾਰੀਆਂ ਫਲਾਈਟਸ ਨੇ ਸੈਮਸੰਗ ਦੇ ਇਸ ਫੋਨ ਨੂੰ ਫਲਾਈਟ ਦੇ ਦੌਰਾਨ ਔਨ ਕਰਨ ਤੋਂ ਵੀ ਮਨਾ ਕਰ ਦਿੱਤਾ ਅਤੇ ਕਈਆਂ ਨੇ ਗਲੈਕਸੀ ਨੋਟ 7 ਲੈ ਕੇ ਯਾਤਰਾ ਕਰ ਰਹੇ ਯਾਤਰੀਆਂ ਨੂੰ ਇਹ ਫੋਨ ਫਲਾਈਟ ਦੇ ਸਮੇਂ ਲੈ ਕੇ ਜਾਣ ਤੋਂ ਰੋਕ ਦਿੱਤਾ। ਹੁਣ ਇੱਕ ਖਬਰ ਆ ਰਹੀ ਹੈ ਕਿ ਸੈਮਸੰਗ ਗਲੈਕਸੀ ਨੋਟ 7 ਦੀ ਪ੍ਰੋਡਕਸ਼ਨ ਰੋਕੀ ਜਾ ਚੁੱਕੀ ਹੈ। ਸੈਮਸੰਗ ਨੇ ਦਾਅਵਾ ਕੀਤਾ ਸੀ ਜਦੋਂ ਅਗਸਤ ਦੇ ਵਿੱਚ ਇਹ ਫੋਨ ਰਿਲੀਜ਼ ਹੋਇਆ ਸੀ ਕਿ ਇਹ ਅੱਜ ਤੱਕ ਦਾ ਸਭ ਤੋਂ ਬੈਸਟ ਐਂਡਰੋਇਡ ਸਮਾਰਟਫੋਨ ਹੈ, ਪਰ ਇਸ ਦੇ ਵਿੱਚ ਆ ਰਹੀਆਂ ਬੈਟਰੀ ਦੀਆਂ ਦਿੱਕਤ ਕਰਕੇ ਇਹ ਓਵਰਹੀਟ ਹੋਣ ਲੱਗ ਗਿਆ ਤੇ ਬਹੁਤ ਕੇਸਿਸ ਦੇ ਵਿੱਚ ਅੱਗ ਲੱਗਣ ਦੀਆਂ ਖਬਰਾਂ ਇਸ ਫੋਨ ਤੋਂ ਆਈਆਂ। ਉਸ ਤੋਂ ਬਾਅਦ ਦੇ ਵਿੱਚ ਕੰਪਨੀ ਨੇ ਫੌਰਨ ਕਦਮ ਚੱਕਦੇ ਹੋਏ ਡਿਫੈਕਟਿਵ ਫੋਨਸ ਨੂੰ ਬਦਲਣ ਦੇ ਲਈ ਕਹਿ ਦਿੱਤਾ ਸੀ। ਕੈਨ ਥੌਮਸਨ ਬਰੁਕਲਿਨ ਦੇ ਡਿਸਟ੍ਰਿਕਟ ਅਟਾਰਨੀ ਜੋ ਕਿ ਪਹਿਲੇ ਅਫਰੀਕਨ ਅਮਰੀਕਨ ਡਿਸਟ੍ਰਿਕਟ ਅਟਾਰਨੀ ਬਰੁਕਲਿਨ ਦੇ ਬਣੇ, ਉਹਨਾਂ ਦੀ 50 ਸਾਲ ਦੀ ਉਮਰ ਤੇ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਕੈਂਸਰ ਤੋਂ ਪੀੜਤ ਸਨ। ਮਿਸਟਰ ਥੌਮਸਨ 2013 ਦੇ ਵਿੱਚ ਡਿਸਟ੍ਰਿਕਟ ਅਟਾਰਨੀ ਚੁਣੇ ਗਏ ਸਨ ਜਦੋਂ ਉਹਨਾਂ ਨੇ ਆਪਣੇ ਸਾਥੀ ਡੈਮੋਕ੍ਰੈਟਿਕ ਚਾਰਲਸ ਜੇ ਹਾਈਨਜ਼ ਨੂੰ ਰੇਸ ਦੇ ਵਿੱਚ ਪਿੱਛੇ ਛੱਡਦੇ ਹੋਏ ਹਰਾਇਆ ਸੀ। ਮੇਅਰ ਬਿਲ ਡੀ ਬਲੈਸੀਓ ਨੇ ਕਿਹਾ ਹੈ ਕਿ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਤੇ ਦੁਆਵਾਂ ਡਿਸਟ੍ਰਿਕਟ ਅਟਾਰਨੀ ਕੈਨ ਥੌਮਸਨ ਦੇ ਪਰਿਵਾਰ ਦੇ ਨਾਲ ਹਨ। ਕੈਨ ਥੌਮਸਨ ਇੱਕ ਪੁਲਿਸ ਅਫਸਰ ਦੇ ਬੇਟੇ ਸਨ ਜੋ ਕਿ ਬੌਰਨ ਐਂਡ ਰੇਜ਼ ਨਿਊਯਾਰਕ ਸਿਟੀ ਦੇ ਵਿੱਚ ਹੋਏ। ਬਾਅਦ ਦੇ ਵਿੱਚ ਉਸ ਦਾ ਪਰਿਵਾਰ ਬਰੁਕਲਿਨ ਦੇ ਵਿੱਚ ਮੂਵ ਹੋ ਗਿਆ ਸੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 78 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 53 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਸਟਾਕਟਨ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਟ੍ਰੇਸੀ ਦੇ ਵਿੱਚ 85 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਮੋਡੈਸਟੋ ਦੇ ਵਿੱਚ 86 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 91 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਟਰਕੀ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਸੈਟਲ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਨਿਊਯਾਰਕ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 0 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -8 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 35 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਅੱਜ ਵੀਕਐਂਡ ਹੋਣ ਕਾਰਨ ਸਟਾਕ ਮਾਰਕੀਟ ਬੰਦ ਰਹੀ। ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦਵਾਂਗੇ ਜੀ ਸੋਮਵਾਰ ਦੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।